ਬਾਬਾ ਜੀ ਜਿਹੜਾ ਸਾਡੇ ਵੱਡਿਆਂ ਦੀ ਸਭ ਤੋਂ ਵੱਡੀ ਖੂਬੀ ਇਹ ਹੈਗੀ ਹੈ ਕਿ ਉਹਨਾਂ ਨੂੰ ਭਾਵੇਂ ਹੁਣ ਦੀਆਂ ਗੱਲਾਂ ਯਾਦ ਹੋਣ ਨਾ ਹੋਣ, ਉਹਨਾਂ ਨੂੰ ਆਪਣਾ ਬਚਪਨ ਜਿਹੜਾ ਹੈਗਾ ਸੀ, ਜਿਹੜਾ ਆਪਣਾ ਜੰਮਣ ਭੌਂ ਸੀ, ਉਹਨਾਂ ਨੂੰ ਸਾਰੀ ਯਾਦ ਸੀ। ਤੁਹਾਡਾ ਕੋਈ ਯਾਰ ਬੇਲੀ ਸੱਜਣ ਉਧਰ ਦਾ ਤੁਹਾਨੂੰ ਉਹਨਾਂ ਦੇ ਬਾਰੇ 'ਚ ਕੋਈ ਯਾਦ ਆ ਕੁਛ? ਜੀ ਦੱਸੋ ਥੋੜਾ ਜਿਹਾ, ਕੌਣ ਸੀ ਤੁਹਾਡਾ ਯਾਰ ਬੇਲੀ? ਸਾਡੇ ਤੁਹਾਨੂੰ ਅੱਗੇ ਵੀ ਦੱਸਿਆ ਕਿ ਕਸਬਾ ਸਾਡੇ ਲਾਗੇ ਸੀ 3 ਮਰਬੇ। 3 ਮਰਬੇ ਦਾ, ਠੀਕ ਹੈ। ਉੱਥੇ ਉਦੋਂ ਬੈਂਕਾਂ ਨੂੰ, ਅੰਗਰੇਜ਼ ਦੇ ਵਕਤ 'ਚ ਬੈਂਕਾਂ ਨਹੀਂ ਸੀ ਹੁੰਦੀਆਂ। ਅੱਛਾ। ਕਰਜ਼ਾ ਜਦੋਂ ਲੈਂਦੇ ਸੀ ਤੇ ਉਹਨਾਂ ਨੂੰ ਸ਼ਾਹ ਸਾਦੇ ਸੀ ਜਾਂ ਖੱਤਰੀ ਹੁੰਦੇ ਸੀ। ਠੀਕ ਹੈ। ਇੱਕ ਖੱਤਰੀ ਘਰਾਣਾ ਸੀ, ਇੱਕ 2 ਭਾਈ ਸੀ, ਇੱਕ ਦਾ ਨਾਮ ਪਿਆਰਾ ਲਾਲ ਸੀ, ਇੱਕ ਦਾ ਨਾਮ ਮੁਨਸ਼ੀ ਰਾਮ ਸੀ। ਮੁਨਸ਼ੀ ਰਾਮ ਨੇ ਸ਼ਾਦੀ ਨਹੀਂ ਸੀ ਕਰਾਈ, ਪਿਆਰਾ ਲਾਲ ਦੀ ਸ਼ਾਦੀ ਹੋਈ ਸੀ, ਉਹਦਾ ਇੱਕ ਬੇਟਾ ਸੀ। ਉਹਨਾਂ ਨੇ ਸਾਡੇ ਪਿੰਡ ਜ਼ਮੀਨ ਲੋਕ ਕਾਫੀ ਰਹਿਣ ਲਈ ਸੀ ਰਾਜਪੂਤਾਂ ਤੋਂ, ਮਸਲਨ ਕਰਜ਼ੇ 'ਚ ਰੱਖੀ ਸੀ। ਤੇ ਉਹ ਜਿਹੜੀ ਉਹਦੀ ਆਮਦਨ ਆ ਨਾ, ਮਸਲਨ ਉਹਨਾਂ ਨੂੰ ਇਹ ਹੁਕਮ ਸੀ ਕਿ ਤੁਸੀਂ, ਤੁਹਾਡੇ ਨਾਲ ਜ਼ਮੀਨ ਨਹੀਂ ਹੋ ਸਕਦੀ। ਇਹ ਕਾਨੂੰਨ ਆ ਅੰਗਰੇਜ਼ ਦਾ ਕਿ ਤੁਹਾਡੇ ਨਾਲ ਜ਼ਮੀਨ ਨਹੀਂ ਹੋ ਸਕਦੀ, ਜਿੰਨਾ ਚਿਰ ਉਹ ਕਰਜ਼ਾ ਅਦਾ ਨਹੀਂ ਕਰੇਗਾ ਉਹਨਾਂ ਚਿਰ ਜ਼ਮੀਨ ਦੀ ਆਮਦਨ ਤੁਸੀਂ ਖਾਣੀ। ਠੀਕ ਹੈ। ਤੇ ਉਹ ਜਿਹੜਾ ਖੱਤਰੀ ਸੀ ਉਹਨੇ ਨਾ ਖੂਹ ਲਵਾ ਕੇ ਦਿੱਤਾ ਸੀ ਤੇ ਪੱਕੇ ਮਕਾਨ ਪਾ ਕੇ ਦਿੱਤੇ ਸੀ, ਖਾਲੇ ਪੱਕੇ ਪਲਸਤਰ ਕਰਕੇ ਦਿੱਤੇ ਸੀ। ਹਰ ਚੀਜ਼ ਬੜੀ, ਬਹੁਤ ਚੀਜ਼ਾਂ ਰਾਸਤਾ ਉਹਨੇ ਬਣਾ ਕੇ ਦਿੱਤੀਆਂ। ਜਿਹੜਾ ਉਹਦੀ ਜ਼ਮੀਨ ਪਾਉਂਦਾ ਸੀ, ਸਹੀ ਹੈ, ਉਹ ਸੀ ਗੁੱਜਰ। ਅੱਛਾ। ਉਹਦਾ ਨਾਮ ਸੀ ਬਾਬੂ ਗੁੱਜਰ। ਠੀਕ ਹੈ। ਉਹ ਜਿਹੜਾ ਗੁੱਜਰ ਸੀ ਨਾ, ਉਹਨੇ ਸਾਰੀ ਜ਼ਿੰਦਗੀ, ਜਿੰਨਾ ਚਿਰ ਮਸਲਨ ਉਹ ਜ਼ਮੀਨ ਨਹੀਂ ਆਜ਼ਾਦ ਹੋਈ ਨਾ, ਉਹਨੇ ਮਜ਼ਾਰਾ ਨਹੀਂ ਬਦਲਿਆ। ਅੱਛਾ। ਲੇਕਿਨ ਉਹਦੇ ਨਾਂ ਉਹ ਜ਼ਮੀਨ ਦਾ ਪਟਵਾਰੀ ਦੇ ਹੁੰਦੀਆਂ ਰਹੀਆਂ ਨਾ, ਕੀ ਉਹਨੂੰ ਕਹਿੰਦੇ ਆ, ਗਿਰਦਾਵਰੀ। ਤੇ ਉਹ ਜ਼ਮੀਨ ਜਿਹੜੀ ਉਹ ਸਾਰੀ ਉਹਨੂੰ ਇੱਧਰ ਆ ਗਈ। ਅੱਛਾ। ਉਹ ਜ਼ਮੀਨ ਉਹਨੂੰ ਮਿਲ ਗਈ, ਉਹ ਬੇਜ਼ਮੀਨ ਨਾ ਸੀ। ਅੱਛਾ। ਉਹ ਬੈਠਾ ਇੱਥੇ ਬੂਰੇ 'ਚ 509 ਡੱਲਣ ਬੰਗਲੇ ਬੈਠੇ। ਤੇ ਇਸ ਵਾਸਤੇ ਉਹ ਜਿਹੜੇ ਖੱਤਰੀ ਸੀ ਨਾ, ਸਾਨੂੰ ਰਾਜਪੂਤਾਂ ਨੂੰ ਜਾਂ ਕਿਸੇ ਵੀ ਕੌਮ ਨੂੰ, ਪਾਕਿਸਤਾਨ ਮੁਸਲਮਾਨ ਕੌਮ ਨੂੰ ਜ਼ਰੂਰਤ ਪੈਂਦੀ ਸੀ ਨਾ, ਕਿ ਉਹਨਾਂ ਕੋਲੋਂ ਕਰਜ਼ਾ ਲੈਂਦੇ ਸੀ। ਠੀਕ ਹੈ। ਉਹ ਜਿਹੜਾ ਉਹਨਾਂ ਦੇ ਨਾਲ ਇੱਕ ਮੁੰਡਾ ਸੀ, ਤੇ ਉਹ ਛੋਟੇ ਇੱਦਾਂ ਦੇ ਲੋਕ ਆ ਕਿ ਉਹ ਆਪਣੇ ਬੱਚਿਆਂ ਨੂੰ ਵੀ ਕਾਰੋਬਾਰ ਸਿਖਾਉਂਦੇ ਆ ਕਿ ਅਸੀਂ ਇਸ ਤਰ੍ਹਾਂ ਕਰਦੇ। ਉਹ ਬੱਚਾ ਇੱਕ ਉਹਨਾਂ ਦੇ ਨਾਲ ਆਉਂਦਾ ਹੁੰਦਾ ਸੀ ਤੇ ਘੋੜੀ ਤੇ ਆਉਂਦੇ ਸੀ, ਆਪਣੀ ਜ਼ਮੀਨ 'ਚ ਗੇੜਾ ਸ਼ਾਮ ਨੂੰ ਮਾਰ ਕੇ ਤਾਂ ਉਹਨਾਂ ਨੇ ਸ਼ਹਿਰ ਚੱਲ ਜਾਣਾ ਵਾਪਸ। ਉਹ ਜਿਹੜਾ 10 ਮਿੰਟ ਬਹਿਣਾ, ਉਹ ਸਾਡੀ ਬੈਠ ਕੇ ਬਹਿੰਦੇ ਸੀ। ਉਸ ਮੁੰਡੇ ਦਾ ਮੈਨੂੰ ਨਾਂ ਯਾਦ ਸੀ। ਅੱਛਾ। ਉਹਦਾ ਨਾਂ ਸੀ ਰਮੇਸ਼ ਕਪੂਰ। ਰਮੇਸ਼ ਕਪੂਰ। ਮੇਰਾ ਉਹ ਹਮ ਉਮਰ ਸੀ। ਅੱਛਾ। ਤੇ ਜਦੋਂ ਇੱਧਰ ਆਇਆ ਨੂੰ ਸਾਨੂੰ ਹੋ ਗਿਆ ਨਾ ਕੋਈ 25-30 ਸਾਲ, ਤੇ ਮੈਨੂੰ ਇੱਕ ਦਿਨ ਯਾਦ ਆਇਆ ਕਿ ਰਮੇਸ਼ ਕਪੂਰ ਨੂੰ ਖਤ ਨਾ ਲਿਖਾਂ। ਹੁਣ ਤੇ ਮੈਂ ਜਵਾਨ ਹੋ ਗਿਆ, ਉਹ ਵੀ ਜਵਾਨ ਹੋ ਗਿਆ ਹੁਣ। ਤੇ ਮੈਂ ਖਤ ਲਿਖਣਾ ਸ਼ੁਰੂ ਕਰ ਦਿੱਤਾ ਤੇ ਉਹ ਇੱਕ ਵਰਕਾ ਸਾਰਾ ਹੀ ਭਰ ਗਿਆ। ਤੇ ਮੇਰੀ ਭਤੀਜੀ ਬੈਠੀ ਸੀ ਲਾਗੇ, ਉਹ ਕਹਿੰਦੀ ਚਾਚਾ ਜੀ ਤੁਸੀਂ ਕਿੱਡੇ ਬੇਵਕੂਫ ਹਾਂ। ਉਹ ਸ਼ਹਿਰ 'ਚ ਰਹਿੰਦੇ, ਤੁਸੀਂ ਪਿੰਡ ਵਿੱਚ ਰਹਿੰਦੇ ਆ, ਨਾ ਤੁਹਾਨੂੰ ਉਹਨਾਂ ਦੇ ਮਹੱਲੇ ਦਾ ਪਤਾ, ਨਾ ਤੁਹਾਨੂੰ ਮਕਾਨ ਨੰਬਰ ਦਾ ਪਤਾ। ਤੇ ਖਾਤੇ ਜਾਣਾ ਬਈ ਪੂਰੇ ਐਡਰੈਸ ਤੇ ਬਗੈਰ ਐਡਰੈਸ ਤੋਂ ਖਤ ਕਿੱਦਾਂ ਚੱਲ ਜਾਊ? ਮੈਂ ਕਿਹਾ ਜੀ ਉਹ ਮਸ਼ਹੂਰ ਹੀ ਇੰਨੇ ਆ, ਐਡਰੈਸ ਨਾ ਵੀ ਹੋਵੇ ਤਾਂ ਮੇਰਾ ਤਕਵਾ ਹੈ ਵੀ ਉਹਨਾਂ ਨੂੰ ਖਤ ਮਿਲ ਜਾਏਗਾ। ਉਹ ਮਸ਼ਹੂਰ ਹੀ ਬਹੁਤ ਹੈ। ਖੈਰ ਵੀ ਉਹ ਐਡਰੈਸ ਵੀ ਕੋਈ ਨਹੀਂ ਲਿਖਿਆ, ਉਹਦਾ ਨਾਂ ਹੀ ਲਿਖਿਆ ਸੀ। ਤੇ ਉਹ ਖਤ ਪਾਤਾ ਤੇ ਖਤ ਉਹ ਪਹੁੰਚ ਗਿਆ, ਉਹਨੂੰ ਮਿਲ ਗਿਆ। ਉਹਨੂੰ ਹੁਣ ਵਾਪਸੀ 'ਚ ਲਿਖਦਾ ਆ ਵੀ ਬਚਪਨ ਦੀ ਗੱਲ ਕਦੋਂ ਯਾਦ ਰਹਿੰਦੀ। ਉਹ ਕਹਿੰਦਾ ਮੇਰੀ ਬੀਵੀ, ਉਸ ਵੇਲੇ ਉਹ ਪ੍ਰੈਜ਼ੀਡੈਂਟ ਸੀਗਾ। ਜਿਸ ਲਈ ਮੇਰਾ ਖਤ ਗਿਆ ਨਾ, ਉਸ ਵੇਲੇ ਉਹ ਪ੍ਰੈਜ਼ੀਡੈਂਟ ਸੀ ਸ਼ਹਿਰ ਦਾ, ਮਿਊਨਿਸਪਲ ਕਮੇਟੀ। ਠੀਕ ਹੈ। ਉਹ ਜਦੋਂ ਘਰ ਆਇਆ ਤੇ ਉਹ ਕਹਿੰਦਾ ਮੇਰੀ ਬੀਵੀ ਨੇ ਕਿਹਾ ਤੁਹਾਨੂੰ ਪਾਕਿਸਤਾਨ ਤੋਂ ਖਤ ਆਇਆ। ਮੈਂ ਹੈਰਾਨ ਹੋ ਗਿਆ, ਮੇਰਾ ਕਿਹੜਾ ਪਾਕਿਸਤਾਨ 'ਚ ਵਾਕਫ, ਮੇਰਾ ਤਾਂ ਵਾਕਫ ਹੀ ਕੋਈ ਨਹੀਂ। ਜਦੋਂ ਮੈਂ ਸਾਰਾ ਖਤ ਪੜ੍ਹਿਆ ਤੇ ਮੈਂ ਨਾ ਕਿਆਫਾ ਲਾਇਆ ਕਿ ਅਸੀਂ ਜਿਸ ਬੈਠਕ 'ਚ ਬਹਿੰਦੇ ਹੁੰਦੇ ਸੀ, ਇਹ ਕੋਈ ਉਹਨਾਂ ਦੇ ਖਾਨਦਾਨ 'ਚੋਂ ਇਹ ਬੱਚਾ ਹੈ ਜਿਹਨੇ ਮੈਨੂੰ ਖਤ ਲਿਖਿਆ। ਮੇਰਾ ਨਾਂ ਵੀ ਨਹੀਂ ਸੀ ਉਹ ਜਾਣਦਾ। ਅੱਛਾ। ਮੈਂ ਉਹਦਾ ਨਾਂ ਲਿਖਿਆ ਸੀ। ਉਹਨੇ ਫਿਰ ਵਾਪਸੀ ਮੈਨੂੰ ਖਤ ਲਿਖਿਆ। ਇਹ 15 ਦਿਨ ਜਵਾਬ ਆ ਗਿਆ, 15 ਦਿਨ ਤੋਂ ਬਾਅਦ ਜਵਾਬ ਆਇਆ ਤੇ ਮੈਂ ਖਤ ਪੜ੍ਹਿਆ ਤੇ ਉਹਨੇ ਲਿਖਿਆ ਕਿ ਫਲਾਨਾ ਚੌਧਰੀ ਤੇ ਫਲਾਨਾ ਚੌਧਰੀ ਉਹ ਅੱਜ ਕੱਲ੍ਹ ਕਿੱਥੇ ਬੈਠੇ ਆ, ਉਹ ਹੈ ਕਿ ਕੌਣ ਮਰ ਗਿਆ, ਕਿਹੜਾ ਹੈਗਾ। ਉਹਨੇ ਕਿਹਾ ਜਿਹੜਾ ਸਾਡੇ ਖਾਨ ਸਾਹਿਬ ਬੈਠੇ ਤਕੀਰ ਹੋਣੀ,
ਯਾਰ ਮੁਹੰਮਦ ਹੋਣੀ, ਦੋਸਤ ਮੁਹੰਮਦ ਹੋਣੀ, ਪਠਾਨ ਸੀ ਉਹ, ਬੜੇ ਬੜੇ ਮਾਲਕ ਸੀ ਮਰੱਬਿਆਂ ਦੇ। ਤੇ ਉਹਨਾਂ ਦਾ ਦੱਸੋ ਕਿੱਥੇ ਬੈਠੇ ਆ? ਮੈਂ ਕਿਹਾ ਜੀ ਇੱਥੇ ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਆ ਮੋਤੀ ਸਿੰਘ ਵਾਲਾ, ਉੱਥੇ ਬੈਠੇ ਆ। ਫਿਰ ਇੱਥੇ ਹੀ ਰਹਿੰਦਾ ਸੀ ਚੌਧਰੀ ਤਫੈਲ ਖਾਂ, ਉਹਦਾ ਡੀਪੂ ਸੀ ਖੰਡ ਦਾ, ਕੱਪੜੇ ਦਾ। ਤੇ ਚੌਧਰੀ ਤਫੈਲ ਖਾਂ ਦਾ ਕਿੱਦਾਂ ਉਹ? ਮੈਂ ਕਿਹਾ ਜੀ ਉਹ ਤੇ ਮਰ ਗਿਆ, ਤੇ ਉਹ ਪਹਿਲੇ ਇੱਥੇ ਜ਼ਮੀਨ ਉਹਨੇ ਪਈ ਸੀ, ਤੇ ਫਿਰ ਉਹਨੇ ਜ਼ਮੀਨ ਵੇਚ ਦਿੱਤੀ। ਠੀਕ ਹੈ। ਫਿਰ ਉਹਨੇ ਲਿਖਿਆ ਕਿ ਚੌਧਰੀ ਮੁਖਤਾਰ ਖਾਂ, ਉਹਦਾ ਵੀ ਲਿਖਿਓ ਸਾਨੂੰ ਕਿੱਥੇ ਹੈ। ਅਸੀਂ ਕਿਹਾ ਮੁਖਤਾਰ ਖਾਂ ਇੱਥੇ ਹੀ ਹੈ ਸਾਡੇ ਪਿੰਡ ਵੀ। ਉਹ ਸਾਰੇ ਜਿਹੜੇ ਪਿੰਡ ਦੇ ਚੌਧਰੀ ਸੀ ਉਹਨਾਂ ਨੇ ਸਾਰਿਆਂ ਦਾ ਪੁੱਛਿਆ, ਮੈਂ ਉਹਨਾਂ ਦਾ ਦੱਸਿਆ। ਫਿਰ ਜੀ ਮੇਰੀ ਉਹਦੀ ਖਤੋ ਕਿਤਾਬ ਚੱਲਦੀ ਰਹੀ। ਹਾਂ, ਤੇ ਫਿਰ ਟੈਲੀਫੋਨ 'ਚ ਗੱਲ ਹੋਣ ਲੱਗ ਪਈ। ਅੱਛਾ। ਫਿਰ ਉਹ ਇੱਥੋਂ ਬਦਲ ਗਿਆ, ਰਿਟਾਇਰ ਹੋ ਗਿਆ। ਰਿਟਾਇਰ ਹੋ ਗਿਆ, ਉਹਨੇ ਕਿਹਾ ਹੁਣ ਤੁਸੀਂ ਮੈਨੂੰ ਇੱਥੇ ਨਾ ਖਤ ਲਿਖਿਆ ਕਰੋ, ਮੈਂ ਆਜ਼ਾਦ ਕਸ਼ਮੀਰ ਦੇ ਵਿੱਚ ਇੱਕ ਜ਼ਿਲ੍ਹਾ ਪੁੰਛ ਆ, ਉਹਦੇ ਵਿੱਚ ਇੱਕ ਫੈਕਟਰੀ ਹੈ, ਮੈਂ ਉਹਦਾ ਮੈਨੇਜਰ ਹਾਂ। ਹੁਣ ਤੁਸੀਂ ਮੈਨੂੰ ਖਤ ਉੱਥੇ ਲਿਖਿਆ ਕਰੋ। ਫਿਰ ਮੈਂ ਉੱਥੇ ਲਿਖਦਾ ਰਿਹਾ। ਫਿਰ ਉਹ ਮਰ ਗਿਆ। ਉਸ ਤੋਂ ਬਾਅਦ ਫਿਰ ਮੇਰਾ ਉਹਨਾਂ ਦਾ ਰਾਬਤਾ ਟੁੱਟ ਗਿਆ। ਫਿਰ ਮੈਂ 16 ਦੇ ਵਿੱਚ ਦੁਬਾਰਾ ਉਸ ਸ਼ਹਿਰ 'ਚ ਗਿਆ, ਤੇ ਉੱਥੇ ਇੱਕ ਮੇਲਾ ਹੁੰਦਾ ਹਿੰਦੂ ਕੌਮ ਦਾ, ਉਹਨੂੰ ਦੁਸਹਿਰਾ ਵੀ ਕਿਹਾ ਜਾਂਦਾ। ਠੀਕ ਹੈ। ਹਾਂਜੀ, ਉਹਨੂੰ ਲੀਲਾ ਵੀ ਕਿਹਾ ਜਾਂਦਾ। ਤੋ ਦੁਸਹਿਰਾ ਮੈਂ ਬਹੁਤ ਦੇਖਿਆ ਸੀ ਆਪਣੀ ਜ਼ਿੰਦਗੀ 'ਚ, ਬਹੁਤ ਦੇਖਿਆ ਸੀ। ਔਰ ਜਿਸ ਜਗ੍ਹਾ ਤੇ ਹੁੰਦਾ ਸੀ ਫਿਰ ਗਿਆ, ਤੇ ਉਸੇ ਜਗ੍ਹਾ ਤੇ ਉਹ ਦੁਸਹਿਰਾ ਲੱਗਾ ਸੀ। ਤੇ ਉਹੀ ਜਗ੍ਹਾ ਸੀ, ਮਸਲ ਰੇਤ ਦੇ ਵਿੱਚ ਲੱਗਾ, ਬੜੀ ਖੁੱਲੀ ਜਗ੍ਹਾ ਸੀ ਸ਼ਹਿਰ ਦੇ ਨਾਲ। ਜਿੱਦਾਂ ਪਾਣੀ ਵਗਦਾ ਨਾ, ਨਹਿਰ ਵਗਦੀ, ਇਸ ਤਰ੍ਹਾਂ ਰੇਤ, ਉਹਦੇ ਰੇਤ ਦੇ ਵਿੱਚ ਹੀ ਮੇਲਾ ਲੱਗਦਾ ਹੁੰਦਾ ਸੀ। ਔਰ ਸੀਤਾ ਤੇ ਲక్ష్మణ ਦਾ ਖੇਲ ਹੁੰਦਾ ਰਿਹਾ। ਸੀਤਾ ਲక్ష్మణ ਦੀ ਤੁਸੀਂ ਕਹਾਣੀ ਸੁਣੀ? ਉਹ ਕਹਿੰਦੇ ਕਾਸ਼ੀ ਦੇਖੀ, ਮਥੁਰਾ ਦੇਖੀ, ਦੇਖੇ ਤੀਰਥ ਸਾਰੇ, ਕਹੀਂ ਨਾ ਮਨ ਕੋ ਮੀਤ ਮਿਲਾ ਤੋ ਆਏ ਤੇਰੇ ਦਵਾਰੇ। ਅਸੀਂ ਬੜਾ ਕੁਛ ਦੇਖਿਆ, ਸੀਤਾ ਲక్ష్మణ ਦਾ ਖੇਲ ਵੀ ਦੇਖਿਆ, ਉਹਨਾਂ ਦੀ ਕਹਾਣੀ ਵੀ ਸਾਰੀ ਸੁਣੀ। ਤੇ ਸ਼ਾਮ ਨੂੰ ਸੀਤਾ ਲక్ష్మణ ਦਾ ਖੇਲ ਹੁੰਦਾ ਸੀ, ਲਾਜ਼ਮੀ ਕੰਮ ਭੰਨ ਕੇ ਵੀ ਅਸੀਂ ਚਲੇ ਜਾਈਦਾ ਸੀ ਦੇਖਣ। तो कुदरती फिर मैं शाम के टाइम जिसले गया तो वही मेला तो वही वक्त सी। ते लोकां नूं वो जिहड़ा प्रेजिडेंट सी ना, ਉਹਦੇ बेटे सी, वो आप तो मर गया सी ना, उन्होंने सीता ते लक्ष्मण नूं हाथी ते बिठाल के उस वेले ना उत्थे उस जगह ते लियाउणा सी, जिस जगह ते मेला हुंदा सी। ते उन्होंने मैनूं शहर दे बंदियां ने दस्सिया कि जिहड़ा तेरा दोस्त है ना, ਉਹਦੇ बेटे दो आ, ਇੱਕ ਦਾ ਨਾਂ ਰਾਜੀਵ ਕਪਲਾ ਤੇ ਇੱਕ ਦਾ ਨਾਂ ਪਤਾ ਨਹੀਂ ਹੋਰ ਕੁਝ ਦੱਸਿਆ। ਉਹਨਾਂ ਨੇ ਕਿਹਾ ਉਹਨਾਂ ਦੋਨਾਂ ਬਣਿਆ ਨੇ ਹਾਥੀਆਂ ਦੀ ਮਹਾਰ ਫੜੀ ਹੋਣੀ, ਇੱਕ ਤੇ ਸੀਤਾ ਬੈਠੀ ਹੋਣੀ, ਇੱਕ ਤੇ ਲక్ష్మణ ਬੈਠਾ। ਤੇ ਉਹ ਤੁਹਾਨੂੰ ਜਿਸ ਲਈ ਉਹ ਆਉਣਗੇ ਨਾ ਲੈ ਕੇ, ਉਹ ਤੁਹਾਡੀ ਮੁਲਾਕਾਤ ਕਰਾਵਾਂਗੇ ਕਿ ਤੁਹਾਡੇ ਬਾਪ ਦਾ ਇੱਕ ਦੋਸਤ ਆ ਪਾਕਿਸਤਾਨ ਤੋਂ ਆਇਆ। ਠੀਕ। ਸ਼ਾਮ ਦਾ ਟਾਈਮ ਸੀ, ਉੱਥੇ ਕੁਰਸੀਆਂ ਢਾ ਕੇ ਅਸੀਂ ਬਾਜ਼ਾਰ 'ਚ ਬੈਠੇ ਸੀ। ਜਦੋਂ ਬਾਜ਼ਾਰ 'ਚੋਂ ਦੀ ਜਲੂਸ ਲੰਘਿਆ ਤਾਂ ਉਹਨਾਂ ਨੇ ਦੱਸਿਆ ਕਿ ਜਲੂਸ ਨੂੰ ਰੋਕਿਆ ਜਾਏ। तो हाथी भी उन्होंने महारां फड़ियां सी। उत्थे फिर मेरी उन्होंने मुलाकात हुई, उन्होंने फिर जफियां पा के मिले। फिर वो मैनू जिस जगह तो मेला हुंदा सी, मेले च फिर लै आंदा। उत्थे सी स्टेज बनिया है बड़ा उच्चा, स्पीकर विच लगे सी। उन्होंने कहा 70 साल हो गए तुसीं इस धरती नूं छड्ड के गए, 70 साल हो गए दोबारा तुसीं उस जन्मदिन जगह ते आए हैं। ਤੇ ਗੱਲਾਂ ਤੇ ਤੁਹਾਡੀਆਂ ਅਸੀਂ ਅੱਗੇ ਵੀ ਸੁਣਦੇ ਰਹੇ ਹਾਂ, ਤੇ ਨੈੱਟ ਤੇ ਤੁਹਾਨੂੰ ਬੜਾ ਦੇਖਿਆ। ਅੱਜ ਤੁਸੀਂ ਉਸ ਸਟੇਜ ਤੇ ਚੜ੍ਹੋ ਤੇ ਅੱਜ ਤੁਹਾਡੀ ਸਾਡੀ ਆਮਣੇ ਸਾਹਮਣੇ ਗੱਲਬਾਤ ਹੋਵੇ। ਅੱਜ ਤੁਸੀਂ ਉਹ ਨਜ਼ਮ ਸੁਣਾਓ ਜਿਹੜੀ ਪੂਰੇ ਇੰਡੀਆ 'ਚ ਮਸ਼ਹੂਰ ਆ ਤੁਹਾਡੀ। ਵਾਹ ਜੀ ਵਾਹ, ਉਹ ਸਾਨੂੰ ਵੀ ਸੁਣਾਓ। ਹੁਸ਼ਿਆਰਪੁਰ ਦੀ ਨਜ਼ਮ, ਮੈਂ ਆਪਣੇ ਜ਼ਿਲ੍ਹੇ ਦੀ ਨਜ਼ਮ ਬਣਾਈ। ਵਾਹ, ਸੁਣਾਓ ਪੰਜਾਬੀ 'ਚ। ਜੰਮਣ ਭੂ ਹੁਸ਼ਿਆਰਪੁਰ ਤੇ ਉਮਰ ਸੀ 12 ਸਾਲ, ਅੱਖੀਂ ਡਿੱਠਾ ਥੋੜਾ ਜਿਹਾ ਦੱਸਣ ਲੱਗਾ ਮੈਂ ਹਾਲ। ਤਹਿਸੀਲ ਦਸੂਆ, ਊਨਾ ਗੜ੍ਹ ਸ਼ੰਕਰ ਤੇ ਟਾਂਡਾ ਔਰ ਮੁਰ, ਸ਼ਹਿਰ ਹਰਿਆਣਾ ਜਿੱਥੇ ਜਾਂਦਾ ਸੀ ਮੈਂ ਪੈਦਲ ਤੁਰ। ਸਿਆਣਿਆਂ ਦਾ ਕਹਾਣਾ 12 ਬੱਸੀਆਂ 13ਵਾਂ ਹਰਿਆਣਾ, ਨਾਨਕੇ ਨੈਣਵਾ ਸੀ ਪਿੰਡ ਮਾਸੀਆਂ ਦਾ ਡਡਿਆਣਾ। ਮਿੱਠੇ ਵਾਲ ਮਹਿੰਦੀਪੁਰ ਖੁਣ ਖੁਣ ਕਲਾਂ, ਆਦੋਵਾਲ ਗੜੀ ਛੋਟਾ ਜਿਹਾ ਪਿੰਡ ਮੇਰੇ ਦਾ ਨਾਂ। ਲਾਗੇ ਉਹਦੇ ਕੋਟਲਾ ਸ਼ੇਰਪੁਰ ਗਰਾਂ, ਚਾਰੇ ਪੰਜੇ ਪਿੰਡ ਮੈਂ ਦੇਖੇ ਜਾਣਾ ਉਹਨਾਂ ਨੂੰ ਤਾਂ। ਹੁਸ਼ਿਆਰਪੁਰੋਂ ਹਰਿਆਣੇ ਨੂੰ ਸੜਕ 'ਤੇ ਜਾਵੇ, ਕੰਢੇ ਅੰਬਾਂ ਦਾ ਬਾਗ, ਸਾਡਾ 12 ਕਿੱਲੇ ਬਾਗ ਸੀ। ਕੰਢੇ ਅੰਬਾਂ ਦਾ ਬਾਗ, ਕੋਲ ਮੋਰ ਤੋਤੇ ਕੂਕਦੇ ਗਾਉਂਦੇ ਦਿਨ ਤੇ ਰਾਤੀ ਰਾਗ। ਬਾਗੋਂ ਪਿੱਛੇ ਥੋੜਾ ਜਿਹਾ ਸ਼ਾਹ ਬੁਖਾਰੀ ਦਾ ਮਜ਼ਾਰ, ਨਿੱਕੇ ਹੁੰਦਿਆਂ ਮੇਲਾ ਉੱਥੇ ਦੇਖਿਆ ਮੈਂ ਕਈ ਵਾਰ। 8 ਅਸੂ ਹਰਿਆਣੇ ਲੱਗੇ ਲੀਲਾ ਚੋ ਦੇ ਵਿਚਕਾਰ, ਲక్ష్మణ ਉੱਥੇ ਜਿੱਤਦਾ ਰਾਵਣ ਜਾਂਦਾ ਹਾਰ। ਹਰਿਆਣੇ ਵਿੱਚ ਰਾਣੇ ਹੋਏ ਹੋਰ ਨਾ ਜਾਣੇ ਕੋ, ਇੱਕ ਦੂਜੇ ਕੋਲੋਂ ਸੁਣ ਕੇ ਦੁਨੀਆ ਰਾਣੇ ਗਈ ਆ ਹੋ। ਚਿੰਤਾ ਇਹ ਹਰਿਆਣਾ ਦੇਖਾਂ ਫਿਰਾਂ ਮੈਂ ਚੜ੍ਹਦੇ ਲਹਿੰਦੇ,
ਜੰਮਣ ਭੋਗ ਨਾ ਭੁੱਲੇ ਯਾਰੋ ਸੱਚ ਸਿਆਣੇ ਕਹਿੰਦੇ ਹਾਂ। ਹੁਸ਼ਿਆਰਪੁਰ ਹਰਿਆਣਾ ਜੰਨਤ ਦਾ ਇੱਕ ਨਕਸ਼ਾ ਇਹ ਦਿਲ ਹਸਰਤ ਮੇਰੇ ਕਦੀ ਲੈ ਕੇ ਜਾਵਾਂ ਰਕਸ਼ਾ। ਹਾਏ 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 ਹਾਏ, ਵਾਹ ਜੀ ਵਾਹ 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 ਵਾਹ, ਇਹ ਨਹੀਂ। ਕੀ ਬਾਤ ਹੈ, ਕੀ ਬਾਤ ਹੈ, ਵਾਹ। ਇਸੇ ਨਜ਼ਮ ਤੋਂ ਮੈਂ ਪੂਰੀ ਦੁਨੀਆ ਤੇ ਮਸ਼ਹੂਰ ਹੋਇਆ। ਵਾਹ ਵਾਹ, ਕੋਈ ਐਸਾ ਮੁਲਕ ਮਾਸ਼ਾਅੱਲਾ। ਨਹੀਂ ਜਿੱਥੋਂ ਮੈਨੂੰ ਟੈਲੀਫੋਨ ਨਹੀਂ ਆਇਆ। ਫਰਾਂਸ, ਇੰਗਲੈਂਡ, ਯੂਕੇ, ਸ਼ਾਰਜਾ, ਦੁਬਈ, ਹਾਂ ਜਿੱਥੇ ਜਿੱਥੇ ਹੁਸ਼ਿਆਰਪੁਰ ਸਾਰੇ ਪੜ੍ਹੇ ਆ ਉਹ ਸਭ ਬਾਹਰਲੇ ਮੁਲਕਾਂ 'ਚ ਜਿੱਥੇ ਜਿੱਥੇ ਵੀ ਉਹ ਕੰਮ ਕਰਦੇ ਉੱਥੇ ਉੱਥੇ ਟੈਲੀਫੋਨ ਆ ਜਾਂਦਾ। ਵਾਹ, ਕੀ ਬਾਤ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਜਿੱਥੇ ਬੰਦਾ ਪੈਦਾ ਹੁੰਦਾ ਹੈ, ਜਿੱਥੇ ਬੰਦਾ ਜੰਮਦਾ ਵਾ, ਇਹ ਇੰਨਾ ਕੁਝ ਲਿਖਿਆ, ਮੈਂ ਸਭ ਕੁਝ ਅੱਖੀਂ ਦੇਖਿਆ ਤੇ ਲਿਖਿਆ। ਹਾਂਜੀ, ਇਹ ਬਿਲਕੁਲ ਅੱਖੀਂ ਤੁਹਾਡਾ ਦੇਖਿਆ। ਮੁਸ਼ਾਹਿਦਾ ਵਾ, ਤੁਹਾਡਾ ਤੁਸੀਂ ਦੇਖਿਆ ਚੀਜ਼ਾਂ ਨੂੰ, ਪਰਖਿਆ ਤੇ ਚੀਜ਼ਾਂ ਲਿਖੀਆਂ ਗਈਆਂ ਨਾ। ਹੁਣ ਸਭ ਨੂੰ ਇਹ ਦੱਸੋ ਕਿ ਜਦੋਂ ਜਿੱਥੇ ਬੰਦਾ ਜੰਮਦਾ ਹੈ ਜਾਂ ਜਿੱਥੇ ਬੰਦੇ ਦਾ ਜਨਮ ਪਾਉਂਦਾ ਹੈ, ਹਾਂਜੀ, ਉਹ ਥਾਵਾਂ, ਉਹ ਜਗ੍ਹਾ ਨਹੀਂ ਭੁੱਲਦੀਆਂ। ਤੁਹਾਨੂੰ ਕਿੰਨੀ ਕੁ ਯਾਦ ਸਾਰੀ ਉਮਰ ਵੀ ਬੰਦਾ ਇੰਗਲੈਂਡ ਰਹਿੰਦਾ ਨਾ, ਹਾਂ ਉਹ ਕਿਸੇ ਕੁੜੀ ਕੋਈ ਵਿਆਹੀ ਗਈ ਹਾਂ ਤੇ ਉਹ ਕੁੜੀ ਉਹਦਾ ਘਰ ਵਾਲਾ ਲੈ ਗਿਆ ਉਹਨੂੰ ਇੰਗਲੈਂਡ। ਹਾਂ ਉਹ ਜਦੋਂ ਦੁਬਾਰਾ ਆਈ ਨਾ ਸਾਲ 2 ਸਾਲ ਬਾਅਦ ਛੁੱਟੀ ਹੂੰ ਤੇ ਉਹਨੂੰ ਕੁੜੀਆਂ ਪੁੱਛਣ ਲੱਗੀਆਂ ਨਹੀਂ ਤੇਰਾ ਕੈਨੇਡਾ ਕਿੱਦਾਂ ਰਿਹਾ? ਹੂੰ ਉਹਨੇ ਕਿਹਾ ਵਿੱਚ ਪਰਦੇਸਾਂ ਦੇ ਮੈਨੂੰ ਯਾਦ ਜਲੰਧਰ ਆ। ਹਾਏ, ਹਾਂ। ਕਹਿੰਦੀ ਮੈਨੂੰ ਉੱਥੇ ਵੀ ਜਲੰਧਰ ਹੀ ਯਾਦ ਆਉਂਦਾ। ਯਾਨੀ ਕਿ ਸ਼ਾਮਾਂ ਜਿਹੜੇ ਬੰਦੇ ਨੂੰ ਭੁੱਲਦੀਆਂ ਨਹੀਂ ਹੈਗੀਆਂ, ਥਾਂ ਭੁੱਲਦੀ ਨਹੀਂ ਹੈਗੀ ਤੁਹਾਨੂੰ। ਇਸੇ ਤਰ੍ਹਾਂ ਸਾਡੇ ਪਿੰਡ ਸਾਡੇ ਇਲਾਕੇ 'ਚ ਇੱਕ ਕੁੜੀ ਜੇ ਸਾਡੇ ਇਹ ਗੱਲ ਮਸ਼ਹੂਰ ਸੀ ਕਿ ਜਿੰਨੇ ਮਰਜ਼ੀ ਅੰਬ ਚੂਪੋ ਹਾਂ ਲੇਕਿਨ ਝੋਲੀ 'ਚ ਨਹੀਂ ਪਾਉਣਾ ਆਹਾ, ਤੇ ਪੈਸਾ ਕੋਈ ਨਹੀਂ। ਵਾਹ, ਇਹ ਅੰਬ ਹੀ ਇੰਨਾ ਸੀ। ਤੋ ਕੁੜੀ ਕਿਸੇ ਹੋਰ ਜ਼ਿਲ੍ਹੇ 'ਚ ਵਿਆਹੀ ਚੱਲੀ। ਜਦੋਂ ਕੁੜੀਆਂ ਨੂੰ ਡੋਲੀ 'ਚ ਬਿਠਾਲਣ ਲੱਗੀਆਂ ਨਾ ਤੇ ਉਹਨਾਂ ਨੇ ਕਿਹਾ ਨੀ ਅੰਬੀਆਂ ਨੂੰ ਤਰਸੇਂਗੀ ਜੇ ਛੱਡ ਗਏ ਦੇਸ ਦੁਆਬਾ। ਤੈਨੂੰ ਅੰਬੀ ਵੀ ਨਹੀਂ ਲੱਭਣੀ, ਇਹ ਦੁਆਬੇ 'ਚ ਹੀ ਅੰਬ ਆ, ਹਾਏ, ਜਿੰਨੇ ਮਰਜ਼ੀ ਚੂਪ ਲੈ। ਠੀਕ। ਤੇ ਗੱਲ ਇਹ ਆ। ਹੁਣ ਆਖਰੀ ਗੱਲ ਤੁਹਾਡੇ ਨਾਲ ਕਰਾਂਗੇ, ਫਿਰ ਤੁਹਾਡੇ ਕੋਲ ਇਜਾਜ਼ਤ ਲਵਾਂਗੇ। ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ ਤੁਸੀਂ ਦੋ ਤਿੰਨ ਸਦੀਆਂ ਗੁਜ਼ਰ ਗਈਆਂ ਹਾਂਜੀ, ਪਾਕਿਸਤਾਨ ਬਣੇ, ਮੈਂ 5-7 ਮਸਲਨ ਸਦੀਆਂ ਆਪਣੀ ਗੁਜ਼ਰ ਉਮਰ ਦੇ ਵਿੱਚ ਆਪਣੀ ਉਮਰ 'ਚ ਬਹੁਤ ਕੁਝ ਦੇਖ ਲਿਆ। ਬਹੁਤ ਕੁਛ। ਤੁਸੀਂ- ਕਿੰਨੇ ਕੁ ਮਸਲਨ ਪਾਕਿਸਤਾਨ ਦੇ ਵੀ ਹਕੂਮਤਾਂ ਬਦਲ ਬਿਲਕੁਲ, ਗਈਆਂ, ਬਿਲਕੁਲ। ਫਿਰ ਉਹ ਅੰਗਰੇਜ਼ ਦਾ ਵੀ ਵਕਤ ਦੇਖਿਆ। ਮਾਸ਼ਾਅੱਲਾ ਤੁਸੀਂ ਸਾਰੇ ਦੌਰ ਦੇਖੇ। ਤੁਸੀਂ ਕੀ ਇੱਕ ਪੈਗਾਮ ਕੀ ਦਵੋਗੇ ਸਾਡੇ ਬੱਚਿਆਂ ਨੂੰ, ਨਸੀਹਤ ਕੀ ਕਰੋਗੇ? ਬੱਚਿਆਂ ਨੂੰ ਮੈਂ ਤਾਂ ਪੈਗਾਮ ਇਹ ਦੇ ਸਕਦਾ ਹਾਂ, ਇਹ ਮੇਰਾ ਮਕਸਦ ਆ ਕਿ ਹਰ ਬੱਚਾ ਜਿਹੜਾ ਇਲਮ ਹਾਸਲ ਕਰੇ। ਵਾਹ, ਇਲਮ ਤੋਂ ਬਗੈਰ ਬੰਦਾ ਅੰਧਾ ਹੈ। ਵਾਹ ਜੀ, ਦੂਸਰਾ ਆ ਜਿਹੜੇ ਮੋਬਾਈਲ ਹੱਥਾਂ 'ਚ ਆ ਹੈ ਫਾਸ਼ੀ ਤੇ ਹਰਿਆਣੀ ਆ, ਸਹੀ ਕਹਿ ਇਹ ਜਿਹੜੇ ਮੁਸਲਮਾਨ ਨੂੰ ਜ਼ੇਬ ਨਹੀਂ ਦਿੰਦੀ। ਠੀਕ। ਇਹ ਨਹੀਂ ਮੁਸਲਮਾਨ ਨੂੰ ਜ਼ੇਬ ਦਿੰਦੀ। ਅੱਛੀਆਂ ਗੱਲਾਂ ਕਰੋ, ਆਪਣੇ ਹਜ਼ੂਰ ਦਾ, ਆਪਣੀ ਉਮਤ ਦਾ, ਆਪਣੇ ਮਜ਼ਹਬ ਨੂੰ ਉੱਚਾ ਕਰੋ। ठीक, बहुत शुक्रिया। कहता तेरी जिंदगी का मकसद मेरे दीन की सरफराजी, तू इसलिए मुसलमान, तू इसलिए नमाज़ी। ਹਾਏ ਹਾਏ ਹਾਏ, ਵਾਹ ਜੀ ਵਾਹ, ਬਹੁਤ ਸ਼ੁਕਰੀਆ। ਤੁਹਾਡੇ ਨਾਲ ਬਹੁਤ ਚੰਗਾ ਲੱਗਾ ਗੱਲ ਕਰਕੇ, ਤੇ ਤੁਹਾਡੀਆਂ ਗੱਲਾਂ ਦੇ ਨੇ ਸਾਨੂੰ ਦੱਸਿਆ ਹੈਗਾ ਕਿ ਜਿੱਥੇ ਬੰਦੇ ਦਾ ਜਨਮ ਹੋਵੇ ਜਾਂ ਜਿੱਥੇ ਬੰਦਾ ਦੀ ਅਸਲ ਹੋਵੇ, ਜਿੱਥੇ ਉਹ ਜਿਹੜੀ ਆ ਉਹ ਕਦੀ ਅੱਖਾਂ ਦੇ ਵਿੱਚੋਂ ਨਹੀਂ ਨਿਕਲਦੀ ਨਹੀਂ ਹੈਗੀ। ਜਾਂਦੀ ਜੀ। ਤੇ ਨਾਜ਼ਰੀਨ, ਅਸੀਂ ਇਸੇ ਪ੍ਰੋਗਰਾਮ ਦੇ ਜ਼ਰੀਏ ਪੈਗਾਮ ਵੀ ਇਹੀ ਦੇਵਾਂਗੇ ਕਿ ਸਾਨੂੰ ਆਪਣਾ ਜਿਹੜਾ ਅਸਲ ਹੈਗਾ ਵਾ, ਜਿਹੜਾ ਸਾਡਾ ਖਮੀਰ ਹੈਗਾ ਵਾ, ਜਿੱਥੋਂ ਅਸੀਂ ਜਨਮ ਲਿਆ ਵਾ, ਜਿਹੜੀ ਸਾਡੀ ਜਗ੍ਹਾ ਵਾ, ਧਰਤੀ ਆ, ਤੇ ਜ਼ਮੀਨ ਨੂੰ ਇਸੇ ਲਈ ਮਾਂ ਆਖਿਆ ਗਿਆ ਵਾ ਕਿ ਜਦੋਂ ਉੱਥੇ ਅਸੀਂ ਜਨਮ ਲੈਂਦੇ ਉਸ ਜਗ੍ਹਾ ਤੇ, ਉਸ ਧਰਤੀ ਤੇ ਉਸ ਜਗ੍ਹਾ ਦੇ ਨਾਲ ਇੱਕ ਉਨਸੀਅਤ ਹੋ ਜਾਂਦੀ ਹੈ, ਇੱਕ ਮੁਹੱਬਤ ਹੋ ਜਾਂਦੀ ਹੈ, ਇੱਕ ਉਲਫਤ ਹੋ ਜਾਂਦੀ ਹੈ। ਤੇ ਇਸ ਪ੍ਰੋਗਰਾਮ ਦਾ ਮਕਸਦ ਵੀ ਸਿਰਫ ਇਹੀ ਹੈਗਾ ਕਿ ਸਾਨੂੰ ਆਪਣੀ ਅਸਲ ਨਾ ਭੁੱਲ ਸਕੇ। ਅਸੀਂ ਜਿੰਨੇ ਮਰਜ਼ੀ ਮਾਡਰਨ ਹੋ ਜਾਈਏ, ਜਿੰਨੇ ਮਰਜ਼ੀ ਜਦੀਦ ਦੌਰ 'ਚ ਆ ਜਾਈਏ, ਸਾਨੂੰ ਇਹ ਖਿਆਲ ਕਰਨਾ ਚਾਹੀਦਾ ਕਿ ਇਸ ਜ਼ਮੀਨ ਨਾਲ ਸਾਡੀ ਜੁੜਤ ਜਿਹੜੀ ਹੈਗੀ ਹੈ, ਉਹ ਜਿਹੜੀ ਆ ਸਾਡਾ ਜਿਹੜੀ ਉਨਸੀਅਤ ਜਿਹੜੀ ਹੈਗੀ ਹੈ, ਉਹ ਹਮੇਸ਼ਾ ਕਾਇਮ ਰਵੇ। ਅਸੀਂ ਇਸੇ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਵਾਂਗੇ। ਮੈਨੂੰ ਤੁਸੀਂ ਇਜਾਜ਼ਤ ਦਿਵੋ। अस्सलाम वालेकुम, सत श्री अकाल। ਅੱਛਾ ਜੀ, ਹੋਰ ਗੱਲ ਆ ਕਿ ਜਦੋਂ ਮੈਂ 16 ਚ ਉੱਥੇ ਵਾਪਸ ਗਿਆ ਨਾ, सोलो कर दो फ्रेम। हाँ ਹਾਂਜੀ। ठीक। ਦੁਬਾਰਾ ਗਿਆ ਤਾਂ ਫਿਰ एक मिनट भाई, ਦੁਬਾਰਾ ਫਿਰ ਮੈਨੂੰ ਨਾ मेरे लिए देख रहा हूँ तुसी बस सोलो सोलो कर ਫਿਰ दो। ਦੁਬਾਰਾ ਇਸਕੋ ਹੋਇਆ ਕਿ ਇੰਡੀਆ ਦੇ ਬਾਰੇ ਚ ਫਿਰ ਹੋਰ ਕੁਝ ਲਿਖਾਂ। ਫਿਰ ਮੈਂ ਇੱਕ ਮਾਈਆ ਲਿਖਿਆ, सुनाओ। ਉਹਦਾ ਨਾਂ ਰੱਖਿਆ ਮਲਟੀ ਮਾਈਆ। मल्टी माइया। वाह ਮਲਟੀ ਮਾਈਆ। वाह। ਤੇ ਉਹ ਜਿਹੜੇ ਇੰਡੀਆ ਦੇ ਸ਼ਹਿਰ ਆ ਨਾ, ਖਾਸ ਜਿਨ੍ਹਾਂ ਦੇ ਮੁਤਲਕ ਮੈਂ ਜਾਣਦਾ ਸੀ, ਤੋ ਕਾਫੀ ਆ ਉਹਨਾਂ ਦੇ ਮੁਤਲਕ ਇੱਕ ਮਾਈਆ ਲਿਖਿਆ। ਉਹ ਮੁੰਡਿਆਂ ਵਾਲਾ ਕੰਮ ਆ, ਮੁੰਡਿਆਂ ਦੇ ਮੁੰਡੇ ਸੁਣ ਕੇ ਖੁਸ਼ ਰਹਿੰਦੇ ਆ। ਤੇ ਕਿ ਮੈਂ ਵੀ ਇਦਾਂ ਦਾ ਹੀ ਬੰਦਾ ਕਿ ਮੁੰਡਿਆਂ 'ਚ ਮੁੰਡਾ ਤੇ ਬੁੱਢਿਆਂ 'ਚ ਬੁੱਢਾ ਤੇ ਨਿਆਣੇ ਬੱਚਿਆਂ 'ਚ ਬੱਚਾ। वाह। ਤੋ ਮੁੰਡਿਆਂ ਨੂੰ ਖੁਸ਼ ਕਰਨ ਵਾਸਤੇ ਇੱਕ ਮਾਈਆ ਲਿਖਿਆ। ਫਿਰੋਜ਼ਪੁਰ ਤੋਂ ਲੈ ਕੇ ਤੇ ਮੁੜ ਕੇ ਹੁਸ਼ਿਆਰਪੁਰ ਤੋੜੀ ਮੈਂ ਆਇਆ। ਜਿਹੜੇ ਸ਼ਹਿਰ ਫਿਰੋਜ਼ਪੁਰ ਤੋਂ ਲੈ ਕੇ ਹੁਸ਼ਿਆਰਪੁਰ ਤੋੜੀ ਉਹਨਾਂ ਦਾ ਬਣਾਇਆ। ਫਿਰੋਜ਼ਪੁਰ ਤੋਂ ਸ਼ੁਰੂ ਹੋਣੇ
ਉਹ ਕਹਿੰਦਾ ਮੈਂ ਇੱਥੇ ਤੇ ਢੋਲ ਮੇਰਾ ਮੋਗੇ, ਅਸੀਂ ਮਾੜੇ ਮਿਲਣ ਨਹੀਂ ਜੋਗੇ, ਚੰਗਾ ਮਰਨ ਜਦਾਈ ਨਾਲੋਂ ਡੀਗਰ ਵੇਲਾ ਸੀ ਉਹ ਜਦੋਂ ਵਿਛੜੀ ਮਾਈ ਨਾਲ। ਮੈਂ ਇੱਥੇ ਤੇ ਢੋਲ ਬਠੰਡੇ, ਬਠੰਡਾ ਵੀ ਜ਼ਿਲ੍ਹਾ ਹੈ ਫਿਰੋਜ਼ਪੁਰ ਦਾ, ਮੈਂ ਇੱਥੇ ਤੇ ਢੋਲ ਬਠੰਡੇ, ਮੱਝਾਂ ਚੁਗਣ ਵਿਆਸ ਦੇ ਕੰਢੇ, ਅੱਗੇ ਸਿੰਘ ਪਿਆ ਝੋਨਾ ਫੰਡੇ, ਵਿੱਚੋਂ ਉੱਡਿਆ ਬਟੇਰਾ ਆਈ, ਅਸੀਂ ਕਿਹੜਾ ਨੇਤੇ ਆਉਣਾ ਨਹੀਂ, ਸਾਡਾ ਜੋਗੀ ਵਾਲਾ ਫੇਰਾ। ਮੈਂ ਇੱਥੇ ਤੇ ਢੋਲ ਮੇਰਾ ਰੋਪੜ, ਰੱਖਾਂ ਰੋਟੀਆਂ ਚੋਪੜ ਚੋਪੜ, ਉੱਤੇ ਧਰੇ ਕਰੇਲੇ ਮੈਂ, ਉੱਥੇ ਆਣ ਮਿਲੀਆਂ ਆਉਣਾ ਮੁਕਤਸਰ ਮੇਲੇ ਮੈਂ, ਮੁਕਤਸਰ ਵੀ ਜ਼ਿਲ੍ਹਾ ਬਹੁਤ ਵੱਡਾ ਮੇਲਾ ਹੁੰਦਾ ਉੱਥੇ, ਉੱਥੇ ਬੜੀ ਦੁਨੀਆ ਦੇ ਮੇਲ ਹੁੰਦੇ। ਉਹ ਕਹਿੰਦਾ ਮੈਂ ਇੱਥੇ ਤੇ ਢੋਲ ਮੇਰਾ ਜਲੰਧਰ, ਜਲੰਧਰ ਗਿਆ ਪੇਸ਼ੀ ਤਾਂ ਹੋ ਗਿਆ ਅੰਦਰ, ਮੇਰੀ ਟੋਟਾ ਮੈਦ ਗਈ, ਟਾਂਗਾ ਆ ਗਿਆ ਕਚਹਿਰੀਆਂ ਖਾਲੀ, ਬੋਲ ਸੱਜਣਾ ਨੂੰ ਕੈਦ ਗਈ। ਹੁਣ ਟਾਂਡਾ ਉਰਮਰ ਟਾਂਡਾ ਸਾਡੀ ਤਹਿਸੀਲ ਆ ਹੁਸ਼ਿਆਰਪੁਰ ਦੀ। ਮੈਂ ਇੱਥੇ ਤੇ ਢੋਲ ਮੇਰਾ ਟਾਂਡੇ, ਅੱਗੇ ਡੇੜੀਆਂ ਪਿੱਛੇ ਬਰਾਂਡੇ, ਉੱਤੇ ਛਤਰੀ ਕਬੂਤਰ ਦੀ, ਅਸੀਂ ਕਿਹੜਾ ਨੇਤੇ ਆਉਣਾ ਨਹੀਂ, ਮੰਜੀ ਡਾਹ ਦੇ ਸੂਤਰ ਦੀ। ਮੈਂ ਇੱਥੇ ਤੇ ਢੋਲ ਮੇਰਾ ਮਾਨਸੇ, ਮਾਨਸਾ ਵੀ ਜ਼ਿਲ੍ਹਾ ਹੈ, ਮੈਂ ਇੱਥੇ ਤੇ ਢੋਲ ਮੇਰਾ ਮਾਨਸੇ, ਲੱਗਾ ਮੋਢਾ ਨਹੀਂ ਤੇਰੇ ਵਿੱਚ ਜਾਣ ਕੇ, ਤੂੰ ਗੁੱਸਾ ਕਿਉਂ ਕੀਤਾ, ਈਡੇ ਦੇ ਛੱਲਾ ਸਾਡਾ ਨਹੀਂ ਜਿਹੜਾ ਪਰਸੋਂ ਲੀਤਾ। ਮੈਂ ਇੱਥੇ ਤੇ ਢੋਲ ਮੇਰਾ ਸਰਸੇ, ਬੱਦਲ ਚੜਿਆ ਤੇ ਮੀਂਹ ਪਿਆ ਵਰਸੇ, ਮੇਰਾ ਦੇਖਣ ਨੂੰ ਦਿਲ ਤਰਸੇ, ਮੈਨੂੰ ਸ਼ਕਲ ਦਿਖਾ ਜਾ ਤੂੰ, ਕੀ ਮੁੱਲ ਤੇਰਾ ਲੱਗਦਾ ਉਹ ਇੱਕ ਫੇਰਾ ਪਾ ਜਾ ਤੂੰ। ਮੈਂ ਇੱਥੇ ਤੇ ਢੋਲ ਸੰਗਰੂਰ ਹੋਏ, ਜੀਂਦੇ ਰਹੇ ਤੇ ਮਿਲਾਂਗੇ ਜ਼ਰੂਰ ਹੋਏ, ਮੈਨੂੰ ਕਸਮੇ ਕਾਬੇ ਦੀ ਮਾਰ ਕੇ ਵੀ ਨਹੀਂ ਭੁੱਲਣੀ, ਮੈਨੂੰ ਮਿੱਟੀ ਦੁਆਬੇ ਦੀ, ਸਾਡੇ ਜ਼ਿਲ੍ਹੇ ਨੂੰ ਦੁਆਬਾ ਕਿਹਾ ਜਾਂਦਾ, ਮਾਰ ਕੇ ਵੀ ਨਹੀਂ ਭੁੱਲਣੀ ਮੈਨੂੰ ਮਿੱਟੀ ਦੁਆਬੇ ਦੀ। ਮੈਂ ਇੱਥੇ ਤੇ ਢੋਲ, ਮੈਂ ਇੱਥੇ ਤੇ ਢੋਲ ਜਗਰਾਵਾਂ, ਤੇਰੇ ਮੁੜ ਮੁੜ ਵਾਸਤੇ ਪਾਵਾਂ, ਵੇ ਕੰਮ ਕਰ ਲਾ ਮਸ਼ੀਨਾਂ ਤੇ, ਹੱਥ ਬੰਨ੍ਹ ਅਰਜ਼ ਕਰਾਂ ਰਾਜੀ ਰਹੋ ਮਸਕੀਨਾਂ। ਮੈਂ ਇੱਥੇ ਤੇ ਢੋਲ ਮੋਹਾਲੀ, ਚੰਗੀ ਪ੍ਰੀਤ ਤੂੰ ਸੱਜਣਾ ਪਾਲੀ, ਲੰਘ ਜਾਣਾ ਕੰਡ ਕਰਕੇ, ਅਸੀਂ ਤੇਰੇ ਲੱਗਦੇ ਹਾਂ ਕਦੀ ਸੋਚਿਆ ਵੰਡ ਕਰ। ਮੈਂ ਇੱਥੇ ਤੇ ਢੋਲ ਚੰਡੀਗੜ੍ਹ ਹੋਏ, ਮੇਰਾ ਚੱਕ 58 ਘਰ ਹੋਏ, ਚਾਲ ਨਿਸ਼ਾਨੀਆਂ ਚੰਨ ਮੱਖਣਾ ਕਰਸ਼ੀਦ ਹੁਸ਼ਿਆਰਪੁਰੀ ਯਾਦ ਰੱਖੋ।